ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 17 ਜਨਵਰੀ 2017 5 ਮਾਘ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ TV 84 ਨੂੰ ਦੇਖ ਸਕਦੇ ਨੇ roku, ਜਾਦੂ ਬਾਕਸ, ਸਪੈਕਟਰਮ, RCN, Bell 5 ਕੈਨੇਡਾ, ਆਨਲਾਈਨ ਸਟ੍ਰੀਮਿੰਗ, ਗਲੋਬਲ CPN ਦੀ ਐਪ ਰਾਹੀਂ, Facebook, TV 84 ਦੀ ਐਪ ਰਾਹੀਂ ਤੁਸੀਂ ਸਾਡੇ TV 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਹੁਣ ਆਪਾਂ ਅੱਜ ਆਉਂਦੇ ਹਾਂ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਤੁਸੀਂ ਕੀ ਕਹਿਣਾ ਚਾਹੋਗੇ ਪਹਿਲੇ ਇਸ਼ੂ ਬਾਰੇ? ਦੇਖੋ, ਅੱਜ ਰੋਹਿਤ ਵਰਮੂਲਾ ਜਿਹੜਾ ਕਿ ਇੱਕ ਸਟੂਡੈਂਟ ਐਕਟਿਵਿਸਟ, ਲਗਭਗ 27 ਸਾਲ ਦੀ ਉਮਰ ਦਾ, 26 ਸਾਲ ਜੀ, ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦਾ ਸਟੂਡੈਂਟ ਸੀ। ਅੱਜ ਦੇ ਦਿਨ ਉਹਨੇ ਆਤਮਘਾਤ ਕੀਤਾ ਸੀ ਔਰ ਕਿਵੇਂ ਉਸ ਚੋਂ ਭਾਰਤ ਭਰ ਦੇ ਵਿੱਚ ਦਲਿਤ ਔਰ ਜਿਹੜੇ ਦਬੇ ਕੁਚਲੇ ਵਰਗ ਨੇ ਉਹਨਾਂ ਦਾ ਕੀ ਹਾਲ ਹੈ, ਇਹ ਕਹਾਣੀ ਹਾਈਲਾਈਟ ਹੋਈ। ਪਰ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਅਮਰੀਕਨ ਜਸਟਿਸ ਡਿਪਾਰਟਮੈਂਟ ਔਰ ਉਹਨਾਂ ਦੇ ਨਾਲ ਜਿਹੜੇ ਐਫੀਲੀਏਟ ਦੂਸਰੀਆਂ ਬਾਡੀਜ਼ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਅੱਜ ਮੈਨੂੰ ਵੀ ਸਪੈਸ਼ਲ ਇਨਵੀਟੇਸ਼ਨ ਦੇ ਉੱਤੇ ਮੌਕਾ ਮਿਲਿਆ ਨਿਊਯਾਰਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਜਿਹੜੀ ਹੈ ਖਾਸ ਤੌਰ 'ਤੇ ਇੱਕ ਪੈਨਲ ਡਿਸਕਸ਼ਨ ਉਹਨੇ ਰੱਖੀ ਹੋਈ ਸੀ, ਫੋਰਮ ਔਨ ਪ੍ਰੋਟੈਕਟਿੰਗ ਮੁਸਲਿਮ, ਅਰਬ, ਸਿੱਖ ਐਂਡ ਸਾਊਥ ਏਸ਼ੀਅਨ ਕਮਿਊਨਿਟੀਜ਼ ਇਨ ਰਿਸਪੌਂਡਿੰਗ ਟੂ ਹੇਟ ਐਂਡ ਬਾਇਸ ਕ੍ਰਾਈਮਸ। ਔਰ ਖਾਸ ਤੌਰ 'ਤੇ ਪਿਛਲੇ ਪੀਰੀਅਡ 'ਚ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਦੌਰਾਨ ਵੀ ਹੇਟ ਕ੍ਰਾਈਮਸ ਦੀਆਂ ਘਟਨਾਵਾਂ ਵਧੀਆਂ ਨੇ ਜੀ। ਔਰ ਹੁਣ ਜਦੋਂ ਕਿ ਡੋਨਲਡ ਟਰੰਪ ਨੇ ਕਮਿੰਗ ਫਰਾਈਡੇ 20 ਜਨਵਰੀ ਨੂੰ ਜਿਹੜਾ ਹੈ ਉਹ ਆਪਣੇ ਅਹੁਦੇ ਦੀ ਸਹੁੰ ਖਾਣੀ ਹੈ ਔਰ ਇਹ ਇੱਕ ਫੀਅਰ ਹੈ ਕਿ ਇਹ ਹੋਰ ਵੀ ਘਟਨਾਵਾਂ ਵੱਧ ਸਕਦੀਆਂ। ਸੋ ਇਸ ਗੱਲ ਦੇ ਮੱਦੇਨਜ਼ਰ ਅੱਜ ਉਹਨਾਂ ਦੇ ਫਰਮਾਨ ਹਾਲ ਦੇ ਵਿੱਚ, ਨਿਊਯਾਰਕ ਯੂਨੀਵਰਸਿਟੀ ਲਾਅ ਫਰਮਾਨ ਹਾਲ 'ਚ ਉਹਨਾਂ ਨੇ ਦੁਪਹਿਰੇ 1 ਤੋਂ 3 ਵਜੇ ਤੱਕ ਪੈਨਲ ਡਿਸਕਸ਼ਨ ਰੱਖੀ ਸੀ। ਮੀਡੀਆ ਨੂੰ ਜਿਹੜਾ ਅਲਾਉ ਨਹੀਂ ਸੀ ਕੀਤਾ ਹੋਇਆ, ਔਨ ਸਪੈਸ਼ਲ ਇਨਵੀਟੇਸ਼ਨ ਸੀ, ਇਸ ਲਈ ਅਸੀਂ ਇਹਨੂੰ TV 84 ਲਈ ਕਵਰ ਨਹੀਂ ਕਰ ਸਕੇ। ਲੇਕਿਨ ਇਸ ਦੇ ਵਿੱਚ ਬੜੇ ਡਿਸਟਿੰਗੁਇਸ਼ਡ ਪੈਨਲਿਸਟ ਜਿਹੜੇ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦੇ ਵਿੱਚ ਡੇਵਿਡ ਕੈਨੇਡੀ, ਇਹ ਅਸਿਸਟੈਂਟ ਯੂਨਾਈਟਿਡ ਸਟੇਟਸ ਅਟਾਰਨੀ ਨੇ, ਸਿਵਲ ਰਾਈਟਸ ਡਿਵੀਜ਼ਨ ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ, ਮਾਈਕਲ ਗੋਲਡਬਰਗਰ, ਅਸਿਸਟੈਂਟ ਯੂਨਾਈਟਿਡ ਸਟੇਟਸ ਅਟਾਰਨੀ, ਚੀਫ ਆਫ ਸਿਵਲ ਰਾਈਟਸ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ, ਸਾਨੀਆ ਖਾਨ, ਅਸਿਸਟੈਂਟ ਅਟਾਰਨੀ ਜਨਰਲ ਨਿਊਯਾਰਕ, ਅਟਾਰਨੀ ਜਨਰਲ ਐਰਿਕ ਸ਼ਕਿਡਰਮੈਨ, फिर जीन ओलिवो, असिस्टेंट डिस्ट्रिक्ट अटॉर्नी, चीफ हेट क्राइम यूनिट मैनहट्टन, DA साई वैंस, मैरियल हैरिंग, चीफ असिस्टेंट डिस्ट्रिक्ट अटॉर्नी, गैंग वायलेंस एंड हेट क्राइम्स, क्वींस, DA रिचर्ड ब्राउन ब्रिटनी, जेड सॉन्डर्स, डिप्टी कमिश्नर फॉर स्ट्रेटेजिक इनिशिएटिव्स न्यूयॉर्क ह्यूमन राइट्स कमीशन, मार्क मैग्रॉन, डिप्टी इंस्पेक्टर हेट क्राइम यूनिट न्यूयॉर्क पुलिस डिपार्टमेंट, हरप्रीत सिंह मोखा, कम्युनिटी रिलेशंस सर्विस डिपार्टमेंट ऑफ जस्टिस, मैथ्यू लैटिमर, कम्युनिटी रिलेशन सर्विस डिपार्टमेंट ऑफ जस्टिस। सो ये आलमोस्ट 2 घंटे की जी एंगेजिंग डिबेट सी, जिहदे जिहड़े पार्टिसिपेंट्स सी उन्हां दे भी सवाल होए, सिख इशू बार बार मैंशन होया और सिख ऑर्गेनाइजेशन यूनाइटेड सिख कोलिशन का जिक्र होया और आने वाले पीरीयड च ये हेट क्राइम किवें होर वध सकदे ने और उहदे च बाकी कम्यूनिटीज़ भी जिस दे नाल सारा पैनल जुड़िया होया सी उन्हां दी गल हुई, पर सिखां दी प्रेजेंस और गल काफ़ी अहमियत नाल हुई। सो असीं समझदे हैं और मैं मेरे नाल डॉक्टर रंजीत सिंह भी सन, बाहर असीं आंदे गल कर रहे सी जी। मैं कहा भी ये भी बड़ा जरूरी है कि असीं बाहर खलो के जिंदाबाद मुर्दाबाद करिए। प्रोटेस्ट एक ताकत हुंदी है, हमेशा आवाज़ साडी बुलंद रहनी चाहिए है अपने हकों ਲਈ, पर अल्टीमेटली सानू ਜਿਹੜੇ अंदर डिसीजन मेकर फोरम्स ने उन्हां दे विच भी साडी थां होनी चाहिए है। और असीं समझदे हैं भी 9/11 तो बाद साडी यंगर जनरेशन का एक्टिविज्म है कि उन्होंने सिख इशू नूं, सिख फैक्टर नूं हर इनर लैवल दे उत्ते वो फोरम होए, सरकारी अदारे होण,
ਜਾਂ ਜਿਵੇਂ ਸਿੱਖ ਸਮਿਟ ਹੁੰਦੀ ਹੈ ਯੂਨਾਈਟਿਡ ਸਿੱਖਸ ਵੱਲੋਂ ਵਾਸ਼ਿੰਗਟਨ 'ਚ, ਕਾਂਗਰਸਮੈਨ ਦੇ ਨਾਲ, ਸਟੇਟ ਡਿਪਾਰਟਮੈਂਟ ਦੇ ਨਾਲ, ਵਾਈਟ ਹਾਊਸ ਦੇ ਨਾਲ। ਔਰ ਇਸ ਸਾਰੇ ਦਾ ਹੀ ਨਤੀਜਾ ਹੈ ਕਿ ਜੇ ਅੱਜ ਨਿਊਯਾਰਕ ਦੇ ਵਿੱਚ ਸਿੱਖਾਂ ਨੂੰ ਸਿੱਖੀ ਸਰੂਪ ਨਾਲ ਪੁਲਿਸ ਡਿਪਾਰਟਮੈਂਟ ਸਰਵ ਕਰਨ ਦਾ ਮੌਕਾ ਮਿਲਿਆ ਔਰ ਇਹ ਜਿਹੜਾ ਉਹਨਾਂ ਨੇ ਆਪਣੇ ਲਾਅ ਅਮੈਂਡ ਕੀਤੇ ਨੇ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਫੌਜ ਦੇ ਵਿੱਚ ਆਲਮੋਸਟ ਅਸੀਂ ਇੱਕ ਬੇਬੀ ਸਟੈਪ ਅਵੇ ਹੈ ਔਰ ਆਲਮੋਸਟ ਉਹ ਇਜਾਜ਼ਤ ਵਾਲੀ ਗੱਲ ਹੈ। ਸੋ ਅਸੀਂ ਇਸ ਗੱਲ ਦੇ ਲਈ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਜਿਸ ਗੱਲ ਦਾ ਅੱਜ ਜਿਵੇਂ ਅਸੀਂ ਰੋਹਿਤ ਵਰਮੂਲਾ ਦੀ ਗੱਲ ਕੀਤੀ, ਜਦੋਂ ਅਸੀਂ ਨਫ਼ਰਤ ਦੀ ਗੱਲ ਕਰਦੇ ਹਾਂ, ਔਰ ਮੈਂ ਇਹਦੇ ਨਾਲ ਹੀ ਸਾਰੇ ਉਹਨਾਂ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਵੀ ਅਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡਾ ਕੱਲ੍ਹ ਦਾ ਜਿਹੜਾ ਮਾਰਟਨ ਲੂਥਰ ਕਿੰਗ ਜੂਨੀਅਰ ਦੇ ਉੱਤੇ ਸਾਡਾ ਓਪਨਿੰਗ ਸੈਗਮੈਂਟ ਸੀ ਉਸ ਨੂੰ ਬਹੁਤ ਸਰਾਹਿਆ ਔਰ ਬਹੁਤ ਸਾਰਿਆਂ ਨੇ ਕਿਹਾ ਕਿ ਸਾਡੇ ਲਈ ਇਹ ਬੜੀ ਅਹਿਮੀਅਤ ਵਾਲੀ ਗੱਲ ਹੁੰਦੀ ਹੈ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਤੁਸੀਂ ਕਿਵੇਂ ਜਿਹੜੀ ਗਲੋਬਲ ਬਰਾਬਰੀ ਦੀ ਸਟਰਗਲ ਹੈ, ਜਸਟਿਸ ਦੀ ਸਟਰਗਲ ਹੈ, ਉਹਦੇ ਨਾਇਕਾਂ ਨੂੰ ਵੀ ਆਪਣੇ ਜਿਹੜਾ ਸਿੱਖ ਪਰਸਪੈਕਟਿਵ ਤੋਂ ਉਹਨਾਂ ਨੂੰ ਡਿਊ ਦਿੰਦੇ ਹੋ, ਟ੍ਰਿਬਿਊਟ ਦਿੰਦੇ ਹੋ, ਕਿਉਂਕਿ ਅਸੀਂ ਕੋਈ ਸੈਲਫ ਸੈਂਟਰਡ ਜਾਂ ਸੈਲਫ ਫੋਕਸਡ ਹੀ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਇਹ ਸਾਰਾ ਮਨੁੱਖੀ ਪਰਿਵਾਰ ਹੈ ਔਰ ਸਾਡੇ ਤਾਂ ਧਰਮ ਦੀ ਅਰਦਾਸ ਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਨਾਲ ਹੈ। ਅਸੀਂ ਸਰਬੱਤ ਦੇ ਭਲੇ 'ਚ ਯਕੀਨ ਰੱਖਦੇ ਹਾਂ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ ਸਾਡੇ ਗੁਰੂ ਸਾਹਿਬਾਨ ਦੀ ਮਿਸ਼ਨ ਸਟੇਟਮੈਂਟ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਸਿੱਖ ਕੌਮ ਬੇਸ਼ੱਕ ਅਸੀਂ ਗਿਣਤੀ 'ਚ 30 ਮਿਲੀਅਨ ਹੈ, ਦੁਨੀਆ ਦੇ ਵਿੱਚ ਇੱਕ ਛੋਟੀ ਗਿਣਤੀ ਹੈ, 5ਵਾਂ ਵੱਡਾ ਧਰਮ ਹੋਣ ਦੇ ਬਾਵਜੂਦ, ਪਰ ਸਾਡੇ ਆਦਰਸ਼ ਆਈਡੀਅਲ ਸਿੱਖ ਧਰਮ ਦੀ ਫਿਲਾਸਫੀ ਆਪਣੇ ਜਨਮ ਦੇ ਨਾਲ ਹੀ ਯੂਨੀਵਰਸਲ ਹੈ। ਉਸ ਦਾ ਜਿਹੜਾ ਸੈਂਟਰਲ ਕੰਟੈਂਟ ਹੈ ਉਹ ਇਨਸਾਨੀਅਤ ਹੈ ਔਰ ਅਸੀਂ ਤਾਂ ਦੋ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜਦੇ ਤੇ ਅਸੀਂ ਕਬੀਰ ਸਾਹਿਬ ਦੀ ਇਸ ਬਾਣੀ ਦੇ ਨਾਲ ਜੁੜਦੇ ਹਾਂ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਕਿ ਅਲਟੀਮੇਟਲੀ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਰੱਬ ਜਿਹੜਾ ਉਹ ਖਲਕਤ ਦੇ ਵਿੱਚ ਰਹਿੰਦਾ ਔਰ ਇਸੇ ਵਿਸ਼ੇ ਨੂੰ ਹੀ ਅੱਗੇ ਤੋਰਦੇ ਹਾਂ। ਅਸੀਂ ਸਮਝਦੇ ਹਾਂ ਵੀ ਅੱਜ ਅਸੀਂ ਆਪਣੇ ਉਸ ਇੱਕ ਨੌਜਵਾਨ ਨੂੰ ਯਾਦ ਕਰ ਰਹੇ ਹਾਂ, ਰੋਹਿਤ ਵਰਮੂਲਾ ਨੂੰ, ਜਿਸ ਦਾ ਕਸੂਰ ਇੰਨਾ ਸੀ ਔਰ ਉਹਨੇ ਜਿਹੜਾ ਉਸ ਦਾ ਸੁਸਾਈਡ ਨੋਟ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਡਿਸਕਸ ਹੋਇਆ ਹੈ, ਇੱਕ ਬੜੀ ਜਿਵੇਂ ਇੱਕ ਤਾਂ ਸਟੇਟਮੈਂਟ ਹੁੰਦੀ ਹੈ ਕਿ ਇਹ ਵੀ ਮਰਨ ਤੋਂ ਪਹਿਲਾਂ ਜਿਹੜਾ ਵੀ ਕਿਸੇ ਦਾ ਕਿਆ ਹੁੰਦਾ ਉਹਦੀ ਲੀਗਲ ਅਥਾਰਟੀ ਵੀ ਹੁੰਦੀ ਹੈ ਔਰ ਇਹ ਗੱਲ ਬਿਆਨਦੀ ਹੈ ਕਿ ਜਿੱਥੇ ਅਸੀਂ ਇਸ ਮੁਲਕ ਦੇ ਵਿੱਚ ਜੇ ਮਾਰਟਨ ਲੂਥਰ ਕਿੰਗ ਵਰਗਿਆਂ ਨੇ, ਮੈਲਕਮ ਐਕਸ ਵਰਗਿਆਂ ਨੇ ਜਿਹੜੀ ਹੈ ਚੇਂਜ ਲਿਆਂਦੀ, ਵਾਈਟ ਹਾਊਸ ਦੇ ਵਿੱਚ ਅਫਰੀਕਨ ਅਮਰੀਕਨ ਪਹੁੰਚਿਆ ਤੇ ਅੱਜ ਲਗਭਗ ਅੱਧੀ ਸਦੀ ਬਾਅਦ ਫਿਰ ਉਹ ਰਿਵਰਸ ਲੱਗ ਰਿਹਾ ਹੈ, ਰੇਸਿਜ਼ਮ ਵਾਪਸ ਸਿਰ ਚੁੱਕ ਰਿਹਾ ਹੈ, ਨਵੀਆਂ ਚੇਂਜਸ, ਨਵੀਂ ਪੋਲਰਾਈਜੇਸ਼ਨ ਦੇ ਥੱਲੇ। ਇਸ ਲਈ ਹੇਟ ਕ੍ਰਾਈਮਸ ਦੀ ਅਸੀਂ ਗੱਲ ਕੀਤੀ ਹੈ ਕਿ ਵੀ ਪੈਨਲ ਡਿਸਕਸ਼ਨ ਹੀ ਫੋਕਸ ਸੀ ਕਿ ਵੀ ਕਿਵੇਂ ਇਹਨਾਂ ਨੂੰ ਪ੍ਰੀਵੈਂਟ ਕਰਨਾ। ਪਰ ਜਿਸ ਸਿਸਟਮ ਦੀ ਹੁਣ ਅਸੀਂ ਗੱਲ ਕਰ ਰਹੇ ਹਾਂ 4000 ਸਾਲ ਪਹਿਲਾਂ ਜਿਹੜਾ ਜ਼ਾਤ ਪਾਤ ਆਧਾਰਿਤ ਕਾਸਟ ਸਿਸਟਮ ਸੀ ਜਿਸ ਦੀ ਸ਼ੁਰੂਆਤ ਰਿਗਵੇਦ ਨਾਲ ਹੁੰਦੀ ਹੈ, ਉਸ ਦੇ ਵਿੱਚ ਮੈਂਸ਼ਨ ਹੈ 3.5-4 ਫਿਰ ਉਹਨੂੰ ਕਿਵੇਂ ਅੱਡ-ਅੱਡ ਸਮ੍ਰਿਤੀਆਂ ਰਾਹੀਂ, ਖਾਸ ਤੌਰ ਤੇ ਮਨੂ ਸਮ੍ਰਿਤੀ ਜਿਹੜਾ ਕਿ ਹਿੰਦੂ ਲਾਅ ਸੀ, ਉਹਨੇ ਕਿਵੇਂ ਉਹਨੂੰ ਜਕੜਿਆ ਸਾਰੀ ਸੁਸਾਇਟੀ ਨੂੰ। ਔਰ ਬੇਸ਼ੱਕ ਕਹਿਣ ਨੂੰ ਲਗਭਗ ਜਿਹੜਾ ਅਸੀਂ ਦੇਖਦੇ ਹਾਂ ਕਿ ਵੀ 1950 ਦੇ ਵਿੱਚ ਜਿਹੜਾ 67 ਸਾਲ ਪਹਿਲਾਂ ਭਾਰਤੀ ਸੰਵਿਧਾਨ ਲਾਗੂ ਹੋਇਆ, ਇੰਡੀਅਨ ਕਨਸਟੀਟਿਊਸ਼ਨ ਲਿਖਿਆ ਵੀ ਉਹਨਾਂ ਨੂੰ ਡਾਕਟਰ B.R. ਅੰਬੇਦਕਰ ਨੇ, ਜਿਹੜੇ ਪ੍ਰੈਜ਼ੀਡੈਂਟ ਸਨ ਕਾਂਸਟੀਟਿਊਂਟ ਅਸੈਂਬਲੀ ਦੇ, ਉਸ ਦੇ ਸ਼ਬਦ ਵੀ ਜਿਹੜੇ ਨੇ, ਅਲਫਾਜ਼ ਵੀ ਬੜੇ ਸੈਕੂਲਰ ਨੇ। ਪਰ ਮੈਂ ਅਕਸਰ ਇਹ ਕਹਿੰਦਾ ਕਿ ਵੀ ਬੇਸ਼ੱਕ ਭਾਰਤੀ ਕਨਸਟੀਟਿਊਸ਼ਨ ਦੇ ਜਿਹੜੇ ਲੈਟਰਸ ਨੇ ਉਹ ਸੈਕੂਲਰ ਨੇ, ਪਰ ਜਿਹੜੀ ਉਹਦੀ ਸਪਿਰਿਟ ਹੈ ਉਹ ਅੱਜ ਵੀ ਮਨੂਵਾਦੀ ਹੈ। ਜਦੋਂ ਅਸੀਂ ਲੈਟਰ ਐਂਡ ਸਪਿਰਿਟ ਦੀ ਗੱਲ ਕਰਦੇ ਹਾਂ ਔਰ ਕਿਵੇਂ ਬੇਸ਼ੱਕ ਉਹਦੇ ਥੱਲੇ ਹਕੂਕ ਦਿੱਤੇ ਗਏ ਨੇ, ਐਜੂਕੇਸ਼ਨ ਦਾ ਹੱਕ ਹੈ, ਉਸ ਦੇ ਥੱਲੇ ਜਿਹੜਾ ਸਪੈਸ਼ਲ ਰਿਜ਼ਰਵੇਸ਼ਨ ਦਾ ਪ੍ਰੋਵੀਜ਼ਨ ਹੈ, ਪਰ ਰੋਹਿਤ ਵਰਮੂਲਾ ਉਸ ਨੀਤੀ ਦਾ ਹਿੱਸਾ ਬਣੇ। ਹੈਦਰਾਬਾਦ ਜਿਹੜਾ ਆਂਧਰਾ ਪ੍ਰਦੇਸ਼ 'ਚ ਹੈ, ਹੁਣ ਤੇਲੰਗਾਨਾ 'ਚ ਆਇਆ, ਕੁਛ ਦੇਰ ਜੁਆਇੰਟ ਕੈਪੀਟਲ ਰਹੇਗਾ। ਹੁਣ ਇਹ ਹੈਦਰਾਬਾਦ ਦੀ ਸੈਂਟਰਲ ਯੂਨੀਵਰਸਿਟੀ ਹੈ ਔਰ ਜਿਸ ਅੰਦਾਜ਼ ਦੇ ਵਿੱਚ ਖਾਸ ਤੌਰ ਤੇ ਜਦੋਂ 2014 ਤੋਂ ਮੋਦੀ ਪਾਵਰ ਦੇ ਵਿੱਚ ਆਇਆ
ਇਹਨਾਂ ਨੇ RSS ਨੇ ਦੇਖਿਆ ਵੀ ਯੂਨੀਵਰਸਿਟੀਜ਼ ਕਾਬੂ ਕਰੋ, ਕਾਲਜ ਦੇ ਵਿੱਚ ਜਿਹੜੀਆਂ ਸਟੂਡੈਂਟ ਯੂਨੀਅਨਸ ਹੁੰਦੀਆਂ ਨੇ, ਹਰ ਸਾਲ ਚੋਣਾਂ ਹੁੰਦੀਆਂ। ਸੋ ਇਹਨਾਂ ਨੇ ਇਹ ਹੈਦਰਾਬਾਦ ਜਿਹੜੀ ਯੂਨੀਵਰਸਿਟੀ ਹੈ ਇਹਦੇ 'ਚ ਕਾਫੀ ਦਲਿਤ ਅਵੇਅਰਨੈਸ ਰਹੀ ਹੈ, ਇਸ ਦੇ ਵਿੱਚ ਕਾਫੀ ਪ੍ਰਭਾਵ ਹੈ। ਜਿਵੇਂ ਮਰਾਠਵਾੜਾ ਮਹਾਰਾਸ਼ਟਰ 'ਚ ਹੈ, ਜਾਂ ਦਿੱਲੀ ਯੂਨੀਵਰਸਿਟੀ JNU ਦੇ ਵਿੱਚ ਲੈਫਟਿਸਟਸ ਦੀ ਮੌਜੂਦਗੀ ਹੋਣ ਕਰਕੇ ਕਾਫੀ ਲਿਬਰਲ ਪਾਲਿਸੀਜ਼ ਰਹੀਆਂ। ਸੋ ਇਹਨਾਂ ਦੇ ਨਾਗਪੁਰ ਵਾਲੇ ਮਾਸਟਰਸ ਨੇ ਪਹਿਲਾਂ ਹੀ ਮਾਰਕ ਕੀਤਾ ਵੀ ਕਿਹਨੂੰ ਜਿਹੜਾ ਉਹ ਕਾਬੂ ਕਰਨਾ ਹੈ। ਔਰ ਉੱਥੇ ਇਹਨਾਂ ਨੇ ਜਿੱਥੇ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਖੁੱਲ੍ਹ ਕੇ ਕਾਸਟ ਸਿਸਟਮ ਦੇ ਖਿਲਾਫ ਗੱਲ ਹੁੰਦੀ ਹੈ, ਭਾਰਤ ਦੇ ਹਿੰਦੂ ਫੈਨੇਟਿਸਿਜ਼ਮ ਦੇ ਖਿਲਾਫ ਗੱਲ ਹੁੰਦੀ ਹੈ, ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਇਹਨਾਂ ਨੇ ਜਿਹੜਾ ਆਪਣਾ ਸਟੂਡੈਂਟ ਵਿੰਗ ਬਣਾਇਆ ਹੋਇਆ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜੀ। ਔਰ ਸਰਕਾਰੀ ਦਰਬਾਰੇ, ਕਿਉਂਕਿ ਹੁਣ ਵਾਈਸ ਚਾਂਸਲਰ ਜਿਹੜੇ ਨੇ ਸਰਕਾਰ ਨੇ ਨੋਮੀਨੇਟ ਕਰਨਾ, ਉਹਨਾਂ ਨੂੰ ਜਿਹੜੇ ਅਨਪਲੇਜ਼ੈਂਟ ਹੁੰਦੇ ਨੇ ਉਹਨਾਂ ਨੂੰ ਅੱਗੇ ਪਿੱਛੇ ਕਰ ਦਿੰਦੇ ਨੇ। ਸੋ ਇੱਥੇ ਉਹਨਾਂ ਨੇ ਜਗਦੀਸ਼ ਕੁਮਾਰ ਨਾਂ ਦਾ ਜਿਹੜਾ ਬੰਦਾ ਉਸ ਨੂੰ ਲਾਇਆ, ਖਾਸ ਤੌਰ ਤੇ ਜਿਹੜਾ ਇਸ ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਨਹੀਂ, ਇਹ ਜਗਦੀਸ਼ ਕੁਮਾਰ JNU ਯੂਨੀਵਰਸਿਟੀ 'ਚ ਹੈ, ਇਹ ਆਪਾ ਰਾਓ ਪੌਡਲੇ ਨੂੰ ਜਿਹੜਾ ਉੱਥੇ ਲਾਇਆ। ਔਰ ਇਹਨਾਂ ਨੇ ਇਹ 5 ਦਲਿਤ ਸਟੂਡੈਂਟ ਜਿਹੜੇ ਕਿ ਰੋਹਿਤ ਵਰਮੂਲਾ PhD ਦਾ ਜਿਹੜਾ ਸਕਾਲਰ ਸੀ, ਇਹਨਾਂ ਨੂੰ ਕੁਝ ਦੇਰ ਪਹਿਲਾਂ ਪਿਛਲੇ ਸਾਲ ਸਸਪੈਂਡ ਕਰ ਦਿੱਤਾ, 2 ਸਾਲ ਪਹਿਲਾਂ। ਪਿਛਲੇ ਸਾਲ ਤੋਂ ਉਹਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ ਜੀ ਕਿ ਜੀ ਤੁਸੀਂ ਇੱਕ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਸਟੂਡੈਂਟ ਲੀਡਰ ਦੇ ਉੱਤੇ ਹਮਲਾ ਕੀਤਾ। ਹੁਣ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਖਾਸ ਤੌਰ ਤੇ PhD ਦੇ ਲਈ ਰਿਸਰਚ ਸਕਾਲਰ ਹੁੰਦੇ ਨੇ ਜਾਂ ਆਪਣਾ ਥੀਸਿਸ ਲਿਖਦੇ ਨੇ, ਉਹਨਾਂ ਨੂੰ ਫੈਲੋਸ਼ਿਪ ਦਿੱਤੀ ਜਾਂਦੀ ਹੈ, ਉਹਦੇ ਥੱਲੇ ਉਹਨਾਂ ਦਾ ਖਰਚਾ ਵੀ ਚੱਲਦਾ। ਸੋ ਲਗਭਗ ਰੋਹਿਤ ਵਰਮੂਲਾ ਦਾ 1,60,000 ਦੇ ਕਰੀਬ ਰੁਪਈਆ ਜਿਹੜਾ ਕਿ ਉਹਨੂੰ ਮਿਲਣਾ ਸੀ, ਇਹ ਸਾਰੇ ਪੀਰੀਅਡ ਜਦੋਂ ਸਸਪੈਂਡ ਕੀਤਾ, ਉਹਨਾਂ ਨੂੰ ਰੀਇਨਸਟੇਟ ਨਹੀਂ ਕੀਤਾ, ਉਹ ਵੀ ਯੂਨੀਵਰਸਿਟੀ ਨੇ ਦੱਬ ਲਿਆ, ਉਹਨੂੰ ਬਹੁਤ ਹਰਾਸ ਕੀਤਾ। ਔਰ ਇਹ ਬਾਕੀ ਦਲਿਤ ਸਟੂਡੈਂਟਸ ਦੇ ਨਾਲ ਵੀ ਹੋਇਆ। ਔਰ ਇਸ ਨੂੰ ਜਿਹੜਾ ਆਪਾ ਰਾਓ ਪੌਡਲੇ, ਜਿਹੜਾ ਇਹਨਾਂ ਦਾ RSS ਦਾ ਖਾਸ ਬੰਦਾ ਹੈ, ਇਹਨੇ ਡੈਲੀਬਰੇਟਲੀ ਉਹਨਾਂ ਨੂੰ ਹਰਾਸ ਕੀਤਾ। ਨਤੀਜੇ ਦੇ ਤੌਰ ਤੇ ਦਲਿਤ ਵਿਦਿਆਰਥੀ ਜਿਹੜੇ ਸੀ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ, ਹੋਰ ਤਰੀਕੇ ਵੀ ਅਪਣਾਏ, ਪਰ ਇਨ ਦਾ ਐਂਡ ਕਿਉਂਕਿ ਦਿੱਲੀ ਦੇ ਵਿੱਚ ਸੈਂਟਰਲ ਜਿਹੜੀ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਸੀ ਉਹ ਬੈਠੀ ਹੋਈ ਸੀ ਸਮ੍ਰਿਤੀ ਇਰਾਨੀ, ਔਰ ਸਮ੍ਰਿਤੀ ਇਰਾਨੀ ਨੇ ਹੁਣ ਉਸ ਤੋਂ ਬਾਅਦ ਉਹਨੂੰ ਬੇਸ਼ੱਕ ਬਦਲ ਦਿੱਤਾ ਉਹਦਾ ਮਹਿਕਮਾ। ਸਮ੍ਰਿਤੀ ਇਰਾਨੀ ਨੇ ਸਗੋਂ ਬਾਰ-ਬਾਰ ਇਹਨੂੰ VC ਨੂੰ ਲਿਖਿਆ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੋ। ਸੋ ਉਹਨਾਂ ਦੀ ਹਰਾਸਮੈਂਟ ਵੱਧਦੀ ਗਈ। ਨਤੀਜੇ ਦੇ ਤੌਰ ਤੇ ਇਸ ਵਿਦਿਆਰਥੀ ਨੇ ਆਪਣਾ ਜਿਹੜਾ ਉਹ ਸੁਸਾਈਡ ਕੀਤਾ, ਔਰ ਉਹਨੇ ਜਿਹੜਾ ਮਰਨ ਤੋਂ ਪਹਿਲਾਂ ਜਿਹੜਾ ਆਪਣਾ ਉਹਨੇ ਸੁਸਾਈਡ ਨੋਟ ਲਿਖਿਆ, ਜਿਹੜਾ ਮੈਂ ਕਿਹਾ ਕਿ ਵੀ ਅੱਜ ਸਾਰੇ ਪਾਸੇ ਡਿਸਕਸ ਹੋ ਰਿਹਾ। ਔਰ ਉਹਨਾਂ ਨੇ ਔਰ ਇਹ ਜਿਹੜਾ ਸੁਸਾਈਡ ਨੋਟ ਲਿਖਣ ਤੋਂ ਪਹਿਲਾਂ 12 ਦਿਨ ਪਹਿਲਾਂ ਉਸ ਨੂੰ ਹੋਸਟਲ ਚੋਂ ਵੀ ਕੱਢ ਦਿੱਤਾ ਗਿਆ ਸੀ, ਉਹਦਾ ਸਸਪੈਂਡ ਕੀਤਾ, ਪੈਸੇ ਉਹਨੂੰ ਨਹੀਂ ਦਿੱਤੇ, ਦੈਨ ਥਰੋਨ ਆਊਟ ਆਫ ਦਾ ਹੋਸਟਲ। ਔਰ ਇਸ ਵਰਤਾਰੇ ਦੇ ਉੱਤੇ ਉਹਨੇ ਆਪਣਾ ਜਿਹੜਾ ਮਰਨ ਤੋਂ ਪਹਿਲਾਂ ਜਿਹੜਾ ਨੋਟ ਲਿਖਿਆ, ਉਹਨੇ ਲਿਖਿਆ, ਗੁੱਡ ਮਾਰਨਿੰਗ, ਆਈ ਵੁੱਡ ਨਾਟ ਬੀ ਅਰਾਊਂਡ ਵੈਨ ਯੂ ਰੀਡ ਦਿਸ ਲੈਟਰ, ਡੋਂਟ ਗੈਟ ਐਂਗਰੀ ਔਨ ਮੀ, ਕਿ ਮੈਂ ਨਹੀਂ ਹੋਵਾਂਗਾ ਇਸ ਦੁਨੀਆ 'ਚ ਜਦੋਂ ਤੁਸੀਂ ਇਹ ਚਿੱਠੀ ਪੜ੍ਹੋਗੇ, ਪਰ ਮੇਰੇ ਤੇ ਨਾਰਾਜ਼ ਨਾ ਹੋਣਾ। ਆਈ ਨੋ ਸਮ ਆਫ ਯੂ ਟਰੂਲੀ ਕੇਅਰਡ ਫॉर ਮੀ, ਲਵਡ ਮੀ ਐਂਡ ਟ੍ਰੀਟਡ ਮੀ ਵੈਰੀ ਵੈਲ, ਕਿ ਤੁਹਾਡੇ ਚੋਂ ਕੁਛ ਨੇ ਮੈਨੂੰ ਬਹੁਤ ਪਿਆਰ ਕੀਤਾ ਹੈ, ਮੇਰਾ ਧਿਆਨ ਰੱਖਿਆ ਹੈ ਔਰ ਮੇਰੇ ਨਾਲ ਬੜਾ ਚੰਗਾ ਸਲੂਕ ਕੀਤਾ ਹੈ। ਆਈ ਹੈਵ ਨੋ ਕੰਪਲੇਂਟਸ ਔਨ ਐਨੀਵਨ, ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ। ਇਟ ਵਾਜ਼ ਆਲਵੇਜ਼ ਵਿਦ ਮਾਈ ਸੈਲਫ ਆਈ ਹੈਡ ਪ੍ਰੋਬਲਮਸ, ਜੇ ਮੈਨੂੰ ਕੋਈ ਸਮੱਸਿਆ ਸੀ ਤੇ ਆਪਣੇ ਆਪ ਨਾਲ ਰਹੀ। ਆਈ ਫੀਲ ਏ ਗਰੋਇੰਗ ਗੈਪ ਬਿਟਵੀਨ ਮਾਈ ਸੋਲ ਐਂਡ ਮਾਈ ਬਾਡੀ, ਮੈਂ ਆਪਣੀ ਰੂਹ ਔਰ ਆਪਣੇ ਸਰੀਰ ਦੇ ਵਿਚਾਲੇ ਇੱਕ ਵੱਡਾ ਖਾਪਾ ਇੱਕ ਦੇਖ ਰਿਹਾ। ਐਂਡ ਆਈ ਹੈਵ ਬਿਕਮ ਏ ਮੌਨਸਟਰ, ਮੈਂ ਇੱਕ ਮੌਨਸਟਰ ਜਿਹਾ ਬਣ ਗਿਆ। ਆਈ ਆਲਵੇਜ਼ ਵਾਂਟਡ ਟੂ ਬੀ ਏ ਰਾਈਟਰ, ਮੈਂ ਇੱਕ ਲਿਖਾਰੀ ਬਣਨਾ ਚਾਹੁੰਦਾ ਸਾਂ। ਏ ਰਾਈਟਰ ਆਫ ਸਾਇੰਸ ਲਾਈਕ ਕਾਰਲ ਸੈਗਨ, ਜਿਵੇਂ ਕਾਰਲ ਸੈਗਨ ਸਾਇੰਸ ਦਾ ਲਿਖਾਰੀ ਹੈ, ਇਹੋ ਜਿਹਾ ਲਿਖਾਰੀ। ਐਟ ਲਾਸਟ ਦਿਸ ਇਜ਼ ਦਾ ਓਨਲੀ ਲੈਟਰ ਆਈ ਐਮ ਗੈਟਿੰਗ ਟੂ ਰਾਈਟ, ਮੈਂ ਲਿਖਾਰੀ ਤਾਂ ਨਹੀਂ ਬਣ ਸਕਿਆ, ਪਰ ਘੱਟੋ ਘੱਟ ਮੈਂ ਇਹ ਚਿੱਠੀ ਜ਼ਰੂਰ ਲਿਖ ਰਿਹਾ ਇਹੀ। I loved science, stars, nature, but then I loved people without knowing that people have long since divorced from nature. ਮੈਂ ਸਾਇੰਸ ਨੂੰ ਪਿਆਰ ਕਰਦਾ, ਤਾਰਿਆਂ ਨੂੰ ਪਿਆਰ ਕਰਦਾ, ਕੁਦਰਤ ਨੂੰ ਪਿਆਰ ਕਰਦਾ, ਲੋਕਾਂ ਨੂੰ ਪਿਆਰ ਕਰਦਾ, ਔਰ ਇਹ ਬਿਨਾਂ ਜਾਣੇ ਕਿ ਲੋਕ ਜਿਹੜੇ ਨੇ ਕਾਫੀ ਅਰਸੇ ਤੋਂ ਕੁਦਰਤ ਨਾਲੋਂ ਉਹਨਾਂ ਦਾ ਤੋੜ ਵਿਛੋੜ ਹੈ, ਕਿ ਆਪਣੀ ਇੱਕ ਆਰਟੀਫਿਸ਼ੀਅਲ ਜਿਹੜੀ ਹੈ ਮਸਨੂਈ ਬਨਾਵਟੀ ਜ਼ਿੰਦਗੀ ਜੀ ਰਹੇ ਨੇ।
ਆਵਰ ਫੀਲਿੰਗਸ ਆਰ ਸੈਕੰਡ ਹੈਂਡਡ। ਹੁਣ ਅਸੀਂ ਸਿੱਧੇ ਤੌਰ ਦੇ ਉੱਤੇ ਸਾਡੇ ਜਿਹੜੀਆਂ ਨੇ ਉਹ ਭਾਵਨਾਵਾਂ ਨਹੀਂ ਹੁੰਦੀਆਂ, ਦੂਸਰੇ ਕਲਾਸ ਦੀਆਂ ਨੇ। ਆਵਰ ਲਵ ਇਜ਼ ਕੰਸਟਰਕਟਡ। ਸਾਡਾ ਪਿਆਰ ਕੁਦਰਤੀ ਨਹੀਂ ਹੈ, ਉਹਨੂੰ ਅਸੀਂ ਬਿਲਟ ਕਰਦੇ, ਜਿਵੇਂ ਉਹਨੂੰ ਅਸੀਂ ਬਣਾਉਂਦੇ ਹਾਂ। ਆਵਰ ਬਿਲੀਫਸ ਕਲਰਡ। ਸਾਡੇ ਵਿਸ਼ਵਾਸ ਵੀ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਉਹ ਉੱਤਮਤਾ ਨਹੀਂ ਹੈ, ਉਹਨਾਂ ਦੇ ਵਿੱਚ ਵੀ ਇੱਕ ਵਿਤਕਰਾ ਹੈ। ਆਵਰ ਓਰੀਜਨੈਲਿਟੀ ਵੈਲਿਡ ਥਰੂ ਆਰਟੀਫਿਸ਼ੀਅਲ ਆਰਟ। ਅਸੀਂ ਅਸਲ ਨਾਲੋਂ ਟੁੱਟ ਗਏ ਔਰ ਮਸਨੂਈ ਜਿਹੜਾ ਉਹ ਆਰਟ ਦਾ ਜੇ ਬਣ ਗਿਆ। ਇਟ ਹੈਜ਼ ਬਿਕਮ ਟਰੂਲੀ ਡਿਫਿਕਲਟ ਟੂ ਲਵ ਵਿਦਆਊਟ ਗੈਟਿੰਗ ਹਰਟ। ਸਚਿਆਰਤਾ ਨਾਲ ਤੁਸੀਂ ਜੇ ਕਰੋਗੇ ਪਿਆਰ ਤੇ ਤੁਸੀਂ ਹਰਟ ਹੁੰਦੇ ਹੋ, ਔਰ ਇਹ ਸਭ ਕੁਝ ਹੀ ਅੱਜ ਕੱਲ੍ਹ ਇੱਕ ਮਸਨੂਈ ਔਰ ਬਨੌਟੀ ਜਿਹੜਾ ਉਹ ਰੰਗਤ ਦੇ ਵਿੱਚ ਹੈ। The value of a man was reduced to his immediate identity and nearest possibility to a vote। ਹੁਣ ਇਹ ਬੜੀ ਕਿਉਂਕਿ ਉਹਨੇ ਸਿੱਧੇ ਤੌਰ ਤੇ ਕੋਈ ਕਾਸਟ ਸਿਸਟਮ ਜਾਂ ਦੂਜੇ, ਪਰ ਇਹ ਇੰਨੀ ਡੀਪ ਮੀਨਿੰਗ ਫਿਲਸੋਫੀਕਲ ਰਾਈਟ ਅਪ ਹੈ ਕਿ ਸੱਚਮੁੱਚ ਜੇ ਇਸ ਨੌਜਵਾਨ ਨੂੰ PhD ਕੰਪਲੀਟ ਕਰਨ, ਲਿਖਣ, ਔਰ ਦੂਜਾ ਇਹ ਨੇ ਟੈਲੈਂਟ ਜਿਹੜਾ ਕਿ ਉੱਥੇ ਜਿਨ੍ਹਾਂ ਦੇ ਹੱਥ ਪਾਵਰ ਹੈ ਉਹਨਾਂ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ, ਕਿਉਂਕਿ ਇਹਨਾਂ ਦੇ ਅੰਦਰ ਇਕੁਆਲਿਟੀ ਦੀ ਗੱਲ ਹੈ, ਕੁਦਰਤ ਦੇ ਨਾਲ ਜੁੜ ਕੇ। ਜੇ ਹੁਣ ਜਦੋਂ ਕਦੇ ਅਮਰੀਕਨ ਸਿਸਟਮ ਜਾਂ ਇੰਡੀਅਨ ਸਿਸਟਮ ਦੀ ਗੱਲ ਹੁੰਦੀ ਹੈ ਤਾਂ ਮੇਰਾ ਇਹ ਹੁੰਦਾ ਹੈ ਕਿ ਜੀ ਘੱਟੋ ਘੱਟ ਤੁਹਾਡੇ ਬੇਸਿਕ ਸੰਵਿਧਾਨ 'ਚ ਜਿਹੜਾ ਤੁਹਾਡੀ ਡੈਕਲੇਰੇਸ਼ਨ 'ਚ ਹੈ ਕਿ ਆਲ ਮੈਨ ਆਰ ਬੋਰਨ ਇਕੁਅਲ ਜੀ, ਤੇ ਮੈਂ ਕਿਹਾ ਜਿੱਦਾਂ ਦਾ ਉੱਥੇ ਅੱਜ ਪਾਵਰ ਹੈ ਜਿਨ੍ਹਾਂ ਦੇ ਹੱਥ 'ਚ ਆਈ ਹੋਈ, ਉਹਨਾਂ ਦਾ ਮੰਨੂ ਲਾਅ ਕਹਿੰਦਾ ਆਲ ਮੈਨ ਆਰ ਬੋਰਨ ਅਨਇਕੁਅਲ। ਤੁਸੀਂ ਜਨਮ ਤੋਂ ਹੀ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦ ਹੋ, ਇਕੁਆਲਿਟੀ ਦੀ ਗੱਲ ਨਹੀਂ ਹੈ। ਸੋ ਇਹ ਰੋਹਿਤ ਵਰਮੂਲਾ ਕਹਿੰਦਾ The value of a man was reduced to his immediate identity। ਕਿ ਹੁਣ ਬੰਦਾ ਕੀ ਹੈ, ਉਸ ਦੀ ਜ਼ਾਤ, ਉਸ ਦੀ ਨਸਲ ਤੋਂ ਅਸੀਂ ਜਿਹੜਾ ਉਸ ਦਾ ਮੁਲਾਂਕਣ ਕਰਦੇ ਹਾਂ। ਐਂਡ ਨੀਅਰੈਸਟ ਪੋਸੀਬਿਲਿਟੀ, ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ ਵੋਟ ਹੈ, ਇੱਕ ਵੋਟ ਹੈ, ਇਹਨੂੰ ਕਿਵੇਂ ਜਿਹੜਾ ਅਸੀਂ ਇਸਤੇਮਾਲ ਕਰਨੇ। ਟੂ ਏ ਨੰਬਰ, ਇੱਥੇ ਵੀ ਹੁਣ ਜੇ ਸੋਸ਼ਲ ਸਿਕਿਉਰਿਟੀ ਨੰਬਰ ਦੇ ਨਾਲ ਹੀ ਸਾਡਾ ਹੈ, ਬਾਕੀ ਕੁਝ ਵੀ ਨੰਬਰ ਦੱਸਦੇ ਜੀ। ਟੂ ਏ ਥਿੰਗ, ਅਸੀਂ ਇੱਕ ਆਬਜੈਕਟ ਬਣ ਗਏ। ਨੈਵਰ ਵਾਜ਼ ਏ ਮੈਨ ਟ੍ਰੀਟਡ ਐਜ਼ ਏ ਮਾਈਂਡ। ਬੰਦੇ ਦੀ ਹੋਂਦ ਕੋਈ ਉਸ ਦੀ ਦਿਮਾਗ ਜਾਂ ਉਸ ਦੀ ਰੂਹ ਨਾਲ ਨਹੀਂ ਹੈ। ਐਜ਼ ਏ ਗਲੋਰੀਅਸ ਥਿੰਗ ਮੇਡ ਅਪ ਆਫ ਏ ਸਟਾਰ ਡਸਟ। ਇਹ ਸਾਡੀ ਨਹੀਂ ਹੈ ਕਿ ਵੀ ਅਸੀਂ ਉਹ ਗਲੋਰੀਅਸ ਚੀਜ਼ ਹੈ ਜਿਹੜੀ ਸਟਾਰ ਡਸਟ ਚੋਂ ਕ੍ਰੀਏਸ਼ਨ ਹੋਈ ਸਾਡੀ, ਟੁੱਟੇ ਤਾਰੇ, ਟੁੱਟੇ ਧਰਤੀ ਬਣੀ, ਕਿਵੇਂ ਧਰਤੀ ਤੇ ਅਸੀਂ ਆਏ। ਪਰ ਅੱਜ ਸਾਡੇ ਤੇ ਇੱਕ ਟੈਗ ਲੱਗਿਆ, ਉਹ ਜ਼ਾਤ ਦਾ ਹੋਏ, ਪਾਤ ਦਾ ਹੋਏ, ਕਿਸੇ ਰੰਗ ਦਾ ਹੋਏ, ਨਸਲ ਦਾ ਹੋਏ, ਉਹ ਸਾਨੂੰ ਡਿਸਾਈਡ ਕਰਦੇ। ਇਨ ਐਵਰੀ ਫੀਲਡ, ਇਨ ਸਟੱਡੀਜ਼, ਇਨ ਸਟਰੀਟਸ, ਇਨ ਪੋਲੀਟਿਕਸ ਐਂਡ ਇਨ ਡਾਈਂਗ ਐਂਡ ਲਿਵਿੰਗ। ਹਰ ਪਾਸੇ ਸਾਡੇ ਨਾਲ ਉਹ ਟੈਗ ਲੱਗਾ ਹੋਇਆ, ਉਹ ਜਿਹੜਾ ਲੇਬਲ ਲੱਗਾ ਹੋਇਆ। ਹਰ ਫੀਲਡ 'ਚੋਂ ਪੜ੍ਹਾਈ ਹੋਏ, ਗਲੀਆਂ ਹੋਣ, ਸਿਆਸਤ ਹੋਏ, ਮੌਤ ਹੋਏ, ਉਹਦੇ 'ਚ ਵੀ ਇਹ ਹੋਏਗਾ ਕਿ ਇੰਨੇ ਹਿੰਦੂਆਂ ਨੇ ਮੁਸਲਮਾਨ ਮਾਰ ਦਿੱਤਾ, ਜਾਂ ਸਿੱਖ। ਮਰਨ ਦੇ ਨਾਲ ਵੀ ਤੁਸੀਂ ਜਿਹੜਾ ਉਹ ਉਹੀ ਕੁਛ ਬਣੇ ਹੋਏ ਹੋ। ਜਿਵੇਂ ਮੈਨੂੰ ਯਾਦ ਹੈ, ਸ਼ਾਇਦ ਰਹਿਮਤ ਇਕਬਾਲ ਨੇ ਮੈਨੂੰ ਇੱਕ ਉਸ ਦੇ ਸ਼ੋਅ ਦੇ ਵਿੱਚ ਜਿਹੜਾ ਉਹਨੇ ਪਬਲਿਕ ਓਪਨ ਗਰਾਊਂਡ 'ਚ ਕੀਤਾ, ਤੇ ਉਹਦੇ 'ਚ ਉਹਨੇ ਇੱਕ ਵਾਰੀ ਕਿਹਾ ਸੀ, ਉੱਥੋਂ ਦੀ ਸਾਊਥ ਏਸ਼ੀਆ ਨੂੰ ਬਿਆਨਦਾ, ਉਹਨੇ ਕਿਹਾ ਸੀ ਵੀ ਕੋਈ ਜੰਮਦਾ ਘਰਾਂ ਵਿੱਚ, ਕੋਈ ਹਸਪਤਾਲਾਂ ਵਿੱਚ, ਅਸੀਂ ਉਹ ਸ਼ੇਰ ਦੂਲੇ ਆ ਜੋ ਰੜੇ ਮੈਦਾਨ ਜੰਮੇ। ਕਿ ਵੀ ਸਾਨੂੰ ਤਾਂ ਘਰ ਵੀ ਨਸੀਬ ਨਹੀਂ ਹੈ, ਹਸਪਤਾਲ ਵੀ ਨਸੀਬ। ਕੋਈ ਜੰਮਦਾ ਹੈ ਘਰਾਂ ਵਿੱਚ, ਕੋਈ ਹਸਪਤਾਲਾਂ ਵਿੱਚ। ਅਸੀਂ ਉਹ ਸ਼ੇਰ ਦੂਲੇ ਆ ਜੋ ਰੜੇ ਮੈਦਾਨ ਜੰਮੇ। ਹੋਰ ਦੁਨੀਆ ਵਿੱਚ ਤਾਂ ਇਨਸਾਨ ਜੰਮਦੇ ਨੇ, ਅਸੀਂ ਹਿੰਦੂ, ਸਿੱਖ ਜਾਂ ਮੁਸਲਮਾਨ ਜੰਮੇ। ਕਿ ਵੀ ਸਾਡਾ ਤਾਂ ਉਹ ਜਿਹੜਾ ਸਾਰਾ ਪਾਰਟ ਹੀ ਜਿਹੜਾ ਉਹ ਸੋਚਣ ਦਾ ਨਜ਼ਰੀਆ ਹੀ ਉਸ ਕਿਸਮ ਦਾ ਬਣਿਆ ਹੋਇਆ ਜੀ। I am writing this kind of letter for the first time, my first time of a final letter. Forgive me if I fail to make sense। ਕਿ ਮੈਂ ਪਹਿਲੀ ਵਾਰ ਲਿਖ ਰਿਹਾ, ਅਖੀਰਲੀ ਵਾਰ ਹੈ, ਔਰ ਜੇ ਇਹਦਾ ਚੋਂ ਕੋਈ ਬਹੁਤਾ ਕੁਛ ਨਾ ਨਿਕਲੇ ਤਾਂ ਮੈਨੂੰ ਮਾਫ ਕਰ ਦੇਣਾ। Maybe I was wrong all the while in understanding world। ਸ਼ਾਇਦ ਮੇਰੀ ਗਲਤੀ ਹੈ, ਮੇਰਾ ਕਸੂਰ ਹੈ ਕਿ ਮੈਂ ਇਸ ਸੰਸਾਰ ਨੂੰ ਸਮਝ ਨਹੀਂ ਸਕਿਆ। In understanding love, pain, life, death। ਕਿ ਮੈਂ ਪਿਆਰ ਨੂੰ, ਤਕਲੀਫ ਨੂੰ, ਜ਼ਿੰਦਗੀ ਨੂੰ, ਮੌਤ ਨੂੰ ਸਮਝ ਨਹੀਂ ਸਕਿਆ। There was no urgency। ਕੋਈ ਮੈਨੂੰ ਸਮਝਣ ਦੀ ਸ਼ਾਇਦ ਕੋਈ ਕਾਹਲ ਵੀ ਨਹੀਂ ਸੀ। But I always was rushing। ਪਰ ਮੈਂ ਹਮੇਸ਼ਾ ਭੱਜ ਰਿਹਾ ਸੀ। Desperate to start a life। ਮੈਂ ਜ਼ਿੰਦਗੀ ਕਿਤੋਂ ਸ਼ੁਰੂ ਕਰਨਾ ਚਾਹੁੰਦਾ ਸੀ। All the while some people, for them life itself is curse। ਪਰ ਬਹੁਤ ਸਾਰੇ ਲੋਕਾਂ ਦੇ ਲਈ ਜ਼ਿੰਦਗੀ ਦਾ ਮਤਲਬ ਹੀ ਸਰਾਫ ਹੈ। ਉਹਨਾਂ ਦੇ ਕੋਲ ਜ਼ਿੰਦਗੀ ਜੀਣ ਦਾ, ਔਰ ਇਹ ਸਾਡੇ ਖਿੱਤੇ ਦੀ ਗੱਲ ਹੈ
ਜਿਹੜੇ ਲੋਕ ਉਹਨਾਂ ਦੇ ਵਿੱਚ ਸਲਮਸ ਦੇ ਵਿੱਚ ਜੰਮਦੇ ਨੇ, ਉੱਥੇ ਹੀ ਵੱਡੇ ਹੁੰਦੇ ਨੇ, ਉੱਥੇ ਹੀ ਮਰ ਜਾਂਦੇ ਨੇ, ਅੱਗੋਂ ਉਹਨਾਂ ਦੇ ਉੱਥੇ ਹੀ ਜੰਮਦੇ ਨੇ ਜੀ। ਔਰ ਉਹਨਾਂ ਦੇ ਲਈ ਜ਼ਿੰਦਗੀ ਦਾ ਕੀ ਮਤਲਬ ਹੈ? ਅੱਜ 40% ਤੋਂ ਜ਼ਿਆਦਾ ਲੋਕ ਜਿਨ੍ਹਾਂ 'ਚ ਮੈਜੋਰਟੀ ਫਿਰ ਦਲਿਤ ਜਾਂ ਗਰੀਬ ਮੁਸਲਮਾਨ ਆਦੀਵਾਸੀ ਨੇ, ਉਹਨਾਂ ਨੂੰ ਇੱਕ ਵੇਲੇ ਦੀ ਰੋਟੀ ਵੀ ਨਸੀਬ ਨਹੀਂ ਹੈ। ਉਹਨਾਂ ਨੂੰ ਤੁਸੀਂ ਦੁਰਲਭ ਮਾਨਕ ਜਨਮ ਕਹੋ, ਉਹਨਾਂ ਨੂੰ ਕੋਈ ਹੋਰ ਸਮਝਾਓ, ਉਹ ਤੋਂ ਪਹਿਲਾਂ ਹੀ ਜਿਹੜੇ ਨੇ ਵਰਸਟ ਦੈਨ ਦਾ ਐਨੀਮਲਸ ਉਹ ਜ਼ਿੰਦਗੀ ਜੀ ਰਹੇ ਨੇ। ਸੋ ਉਹਨਾਂ ਨੇ ਕਿਹਾ ਕਿ ਵੀ ਜਿਹੜਾ there was but I always was rushing, desperate to start a life. All the while some people, for them life itself is curse. My birth is my fatal accident. ਹੁਣ ਇਹ ਲਾਈਨ ਬਹੁਤ ਕੋਟ ਹੋਈ ਕਿ ਵੀ ਮੈਂ ਦਲਿਤਾਂ ਦੇ ਘਰ ਜੰਮਿਆ, ਇੱਕ ਗਰੀਬ ਪਰਿਵਾਰ 'ਚ ਜੰਮਿਆ, ਇਹੀ ਮੇਰਾ, ਜੇ ਮੇਰਾ ਕੋਈ ਮੈਨੂੰ ਮਾਰਨ ਵਾਲਾ ਕੋਈ ਐਕਸੀਡੈਂਟ ਹੈ, ਫੇਟਲ ਹੁੰਦਾ ਜਿਹਦੇ ਥੱਲੇ ਤੁਸੀਂ ਜਾਂਦੇ ਲੱਗ, ਜੇ ਮੇਰੀ ਡੈਸਟਨੀ ਇਹ ਸੀ, ਐਕਸੀਡੈਂਟ ਮੇਰਾ ਇਹ ਹੈ ਕਿ ਮੇਰਾ ਬਰਥ ਜਿਹੜਾ ਹੈ ਉਹ ਉਸ ਘਰ 'ਚ ਹੋਇਆ। ਮਾਈ ਬਰਥ ਇਜ਼ ਮਾਈ ਫੇਟਲ ਐਕਸੀਡੈਂਟ। ਆਈ ਕੈਨ ਨੈਵਰ ਰਿਕਵਰ ਫਰੋਮ ਮਾਈ ਚਾਈਲਡਹੁੱਡ ਲੋਨਲੀਨੈਸ। ਕਿ ਜਿਹੋ ਜਿਹੇ ਸਲੂਕ 'ਚੋਂ ਮੈਂ ਗੁਜ਼ਰਿਆ ਤੇ ਬਚਪਨ ਦੇ ਵਿੱਚ ਜਿਹੜਾ ਉਹ ਇਕੱਲ ਦਾ, ਇਕਾਂਤ ਦਾ ਔਰ ਉਹ ਆਈਸੋਲੇਟ ਹੋਣ ਦੀ ਗੱਲ ਆਈ, ਉਹਦੇ ਤੋਂ ਮੈਂ ਕਦੇ ਵੀ ਸੁਰਖਰੂ ਨਹੀਂ ਹੋ ਸਕਿਆ। ਦਾ ਅਨਐਪਰੀਸ਼ੀਏਟਿਡ ਚਾਈਲਡ ਫਰੋਮ ਮਾਈ ਪਾਸਟ, ਕਿ ਮੇਰਾ ਪਿਛੋਕੜ ਉਹੀ ਹੈ ਚਾਈਲਡ ਦਾ ਜਿਹਦੇ ਲਈ ਐਪਰੀਸ਼ੀਏਸ਼ਨ ਨਹੀਂ ਹੈ, ਜਿਹਦੇ ਲਈ ਸ਼ਲਾਘਾ ਨਹੀਂ ਹੈ, ਜਿਹਦੇ ਲਈ ਸਰਾਫ ਹੀ ਹੈ, ਅਨਐਪਰੀਸ਼ੀਏਸ਼ਨ ਹੈ। ਆਈ ਐਮ ਨਾਟ ਹਰਟ ਐਟ ਦਿਸ ਮੋਮੈਂਟ। ਮੈਂ ਜਦੋਂ ਲਿਖ ਰਿਹਾ ਮੈਨੂੰ ਕੋਈ ਹਰਟ ਨਹੀਂ ਹੈ। ਆਈ ਐਮ ਨਾਟ ਸੈਡ, ਮੈਂ ਕੋਈ ਦੁਖੀ ਵੀ ਨਹੀਂ ਹੈ। ਆਈ ਐਮ ਜਸਟ ਐਮਪਟੀ, ਮੈਂ ਖਾਲੀ ਹੋ ਗਿਆ। ਅਨਕਨਸਰਨਡ ਅਬਾਊਟ ਮਾਈ ਸੈਲਫ, ਮੈਨੂੰ ਆਪਣੇ ਆਪ ਨਾਲ ਕੋਈ ਲਗਾਵ ਨਹੀਂ ਹੈ, ਕੋਈ ਮੇਰਾ ਆਪਣੇ ਨਾਲ ਕੋਈ ਖਿੱਚ ਨਹੀਂ ਹੈ। ਦੈਟ ਇਜ਼ ਪੈਥੇਟਿਕ, ਇਹ ਇੱਕ ਬਿਮਾਰੀ ਵਾਂਗ ਹੈ। ਐਂਡ ਦੈਟ ਇਜ਼ ਵਾਈ ਆਈ ਐਮ ਡੂਇੰਗ ਦਿਸ। ਮੈਂ ਜੋ ਹੁਣ ਕਰਨ ਲੱਗਾ ਜੇ ਮੈਂ ਪੈਥੇਟਿਕ, ਜੇ ਮੈਨੂੰ ਹੋਪ ਹੋਏ ਆਪਣੇ ਤੋਂ, ਮੈਂ ਆਪਣੇ ਆਪ ਨੂੰ ਕਿਉਂ ਮਾਰਾਂ? ਮੈਂ ਇਸ ਲਈ ਕਰਨ ਲੱਗਾ ਕਿ ਦਿਸ ਇਜ਼ ਪੈਥੇਟਿਕ, ਮੈਂ ਅਨਕਨਸਰਨਡ ਹੈ ਔਰ ਮੇਰਾ ਆਪਣੇ ਆਪ ਨਾਲ ਕੋਈ ਲਗਾਵ ਨਹੀਂ ਹੈ। ਪੀਪਲ ਮੇ ਡਬ ਮੀ ਐਜ਼ ਏ ਕਾਵਰਡ। ਕੁਛ ਲੋਕ ਨੇ ਜਿਹੜੇ ਮੈਨੂੰ ਕਹਿਣਗੇ ਕਿ ਇਹ ਇੱਕ ਬੁਜ਼ਦਿਲ ਹੈ, ਡਰਾਕਲ ਹੈ, ਐਂਡ ਸੈਲਫਿਸ਼ ਔਰ ਸਟੂਪਿਡ ਵਨਸ ਆਈ ਐਮ ਗੋਨ। ਕੋਈ ਮੈਨੂੰ ਸਟੂਪਿਡ ਕਹੇਗਾ, ਕੋਈ ਸਵਾਰਥੀ ਕਹੇਗਾ ਜਦੋਂ ਮੈਂ ਇਸ ਦੁਨੀਆ 'ਚ ਨਹੀਂ ਹੋਵਾਂਗਾ। ਆਈ ਐਮ ਨਾਟ ਬੋਦਰਡ ਅਬਾਊਟ ਵਾਟ ਆਈ ਐਮ ਕਾਲਡ। ਮੈਨੂੰ ਨਹੀਂ ਇਸ ਗੱਲ ਦੀ ਪਰਵਾਹ ਕਿ ਮੈਨੂੰ ਕੀ ਕਿਹਾ ਜਾਂਦਾ ਹੈ। ਆਈ ਡੋਂਟ ਬਿਲੀਵ ਇਨ ਆਫਟਰ ਡੈਥ ਸਟੋਰੀਜ਼, ਘੋਸਟ ਔਰ ਸਪਿਰਿਟਸ। ਮੈਂ ਮੌਤ ਤੋਂ ਬਾਅਦ ਕੋਈ ਜਿਹੜੀਆਂ ਕਹਾਣੀਆਂ, ਭੂਤ, ਚੜੇਲਾਂ, ਰੂਹਾਂ, ਇਹਨਾਂ ਯਕੀਨ ਨਹੀਂ ਰੱਖਦਾ। ਇਫ ਦੇਅਰ ਇਜ਼ ਐਨੀਥਿੰਗ ਐਟ ਆਲ ਆਈ ਬਲੀਵ ਦੈਟ ਆਈ ਕੈਨ ਟਰੈਵਲ ਟੂ ਦਾ ਸਟਾਰਸ ਐਂਡ ਨੋ ਅਬਾਊਟ ਦਾ ਅਦਰ ਵਰਲਡਸ। ਇਹ ਆਪਣਾ ਡ੍ਰੀਮ ਜਿਹੜਾ ਅਨਫੁਲਫਿਲਡ ਸੀ, ਉਹ ਹੁਣ ਸਟਾਰ ਰਾਈਟਰ ਬਣਨਾ ਚਾਹੁੰਦਾ ਸੀ, ਉਸ ਦੀ ਤਰ੍ਹਾਂ ਉਹ ਹੁਣ ਜਾ ਰਿਹਾ। ਔਰ ਅਖੀਰਲੇ ਪਲਾਂ ਦੇ ਵਿੱਚ ਜੋ ਚੱਲ ਰਿਹਾ, ਉਹਨੇ ਕਿਹਾ ਵੀ ਮੈਂ ਜਿਉਂਦੇ ਜੀ ਤਾਂ ਉੱਥੇ ਨਹੀਂ ਜਾ ਸਕਿਆ। ਜੇ ਹੁਣ ਮੇਰੀ PhD ਮੈਨੂੰ ਕੱਢ ਦਿੱਤਾ ਹੈ, ਮੈਂ ਕੋਈ ਕਰ ਹੀ ਨਹੀਂ ਸਕਦਾ, ਘੱਟੋ ਘੱਟ ਮਰ ਕੇ ਮੈਂ ਜਿਹੜਾ ਉਸ ਸਟਾਰਸ ਦਾ ਤੱਕ ਚਲੇ ਜਾ। ਆਈ ਕੈਨ ਟਰੈਵਲ ਟੂ ਦਾ ਸਟਾਰ, ਨੋ ਅਬਾਊਟ ਦਾ ਅਦਰ ਵਰਲਡਸ। ਔਰ ਮੈਂ ਜਿਹੜਾ ਅਨਨੋਨ ਸੰਸਾਰ ਹੈ ਉਸ ਦੇ ਭੇਤਾਂ ਨੂੰ ਉਜਾਗਰ ਕਰ ਸਕਾਂ। ਇਫ ਯੂ ਹੂ ਇਜ਼ ਰੀਡਿੰਗ ਦਿਸ ਲੈਟਰ ਕੈਨ ਡੂ ਐਨੀਥਿੰਗ ਫॉर ਮੀ, ਜੇ ਤੁਸੀਂ ਜਿਹੜੇ ਇਸ ਚਿੱਠੀ ਨੂੰ ਪੜ੍ਹੋਗੇ ਕੁਝ ਮੇਰੇ ਲਈ ਕਰ ਸਕਦੇ ਹੋ। ਆਈ ਹੈਵ ਟੂ ਗੈਟ 7 months of my fellowship, 1,75,000 rupees। 7 ਮਹੀਨੇ ਦੀ ਮੇਰੀ ਫੈਲੋਸ਼ਿਪ ਦਾ ਬਕਾਇਆ 1 ਲੱਖ ਜਿਹੜਾ 75,000 ਰੁਪਈਆ। ਪਲੀਜ਼ ਸੀ ਟੂ ਇਟ ਦੈਟ ਮਾਈ ਫੈਮਿਲੀ ਇਜ਼ ਪੇਡ ਦੈਟ। ਇਸ ਗੱਲ ਨੂੰ ਯਕੀਨੀ ਬਣਾਇਓ ਕਿ ਮੇਰੇ ਪਰਿਵਾਰ ਨੂੰ ਇਹ ਮਿਲ ਜਾਏ। ਆਈ ਹੈਵ ਟੂ ਗਿਵ ਸਮ 40,000 ਟੂ ਰਾਮ ਜੀ। ਕੋਈ ਸੱਜਣ ਹੋਣਗੇ ਵੀ ਮੈਂ ਉਹਨਾਂ ਦਾ 40,000 ਰੁਪਈਆ ਦੇਣਾ। He never asked them back, उन्होंने कदे वापस नहीं मंगया, but please pay that to him from that। पर उस अमाउंट चों जेड़ा 40,000 उन्होंने भी दे देना। Let my funeral be silent and smooth। मेरी जेड़ी अखीरली शव यात्रा है उन्होंने बिल्कुल चुपचाप और ठीक रखियो। Behave like I just appeared and gone। इवें जिवें मैं आया ते चला गया। Do not shed tears for me। मेरे लिए अथरू ना वगायो। Know that I am happy dead than being alive। ਇਹ ਹੈ ਜੂਨ ਭੋਗਣਾ। ਉਹਨਾਂ ਨੇ ਕਿਹਾ ਕਿ ਵੀ ਮੈਂ ਮਰ ਕੇ ਜ਼ਿਆਦਾ ਖੁਸ਼ ਹਾਂ ਇਸ ਕਿਸਮ ਦੀ ਜ਼ਿੰਦਗੀ ਖੋਣੋ। ਕੀ ਥੋੜ੍ਹਾ ਹੋਇਆ ਸੀ। ਫਰੋਮ ਸ਼ੈਡੋਜ਼ ਟੂ ਦਾ ਸਟਾਰਸ, ਉਹਨੇ ਇਨਵਰਟਿਡ ਕਾਮਾ 'ਚ ਲਿਖਿਆ ਕਿ ਮੈਂ ਹੁਣ ਸਟਾਰਸ ਤੇ ਜਾ ਰਿਹਾ, ਇਹਨਾਂ ਸਾਰਿਆਂ ਹਨੇਰਿਆਂ 'ਚੋਂ, ਪਰਛਾਵਿਆਂ 'ਚੋਂ। ਉਮਾ ਆਨਾ ਸੌਰੀ ਫॉर ਯੂਜ਼ਿੰਗ ਯੋਰ ਰੂਮ ਫॉर ਦਿਸ ਥਿੰਗ। ਇਹ ਇਸ ਦਾ ਕਮਰਾ ਹੋਏਗਾ ਜਿਹਦੇ 'ਚ ਉਹਨੇ ਸੁਸਾਈਡ ਕੀਤਾ ਕਿ ਮੈਂ ਤੇਰੇ ਹੀ ਕਮਰੇ ਨੂੰ ਇਸਤੇਮਾਲ ਕਰ ਰਿਹਾ। To ASA family, sorry for disappointing all of you. You loved me very much. I wish all the very best for the future. For one last time, Jai Bhim।
ਹੁਣ ਇਹ ਕਿਉਂਕਿ ਡਾਕਟਰ BR ਅੰਬੇਦਕਰ ਜਿਹੜੇ ਨੇ ਇਹਨਾਂ ਸਾਰਿਆਂ ਦੇ ਜਿਹੜੇ ਨੇ ਉਹ ਮੋਟੀਵੇਸ਼ਨ ਨੇ, ਇੰਸਪੀਰੇਸ਼ਨ ਨੇ। ਇਸ ਲਈ ਜਿਹੜੇ ਇਹਨਾਂ ਦਾ ਸ਼ੁਰੂਆਤ ਕਿਸੇ ਵੀ ਆਪਣੀ ਸਪੀਚ ਦੀ ਔਰ ਐਂਡ ਜੈ ਭੀਮ ਦੇ ਨਾਲ ਕਰਦੇ ਨੇ। ਇਹ ਕੋਈ ਪਾਂਡਵਾਂ ਦਾ ਭੀਮ ਨਹੀਂ ਹੈ, ਉਹ 5 ਭਰਾਵਾਂ ਚੋਂ ਇਹ ਡਾਕਟਰ ਭੀਮ ਰਾਓ ਅੰਬੇਦਕਰ BR ਉਹਨਾਂ ਦਾ ਨਾਮ ਹੈ। ਔਰ ਇਸ ਰੋਹਿਤ ਵਰਮੂਲਾ ਦੀ ਇਸ ਗੱਲ ਨੇ ਸਾਰੇ ਭਾਰਤ ਦੇ ਵਿੱਚ ਇੰਨੀ ਜ਼ਬਰਦਸਤ ਮੂਵਮੈਂਟ ਖੜੀ ਕੀਤੀ। ਇੱਕ ਤਾਂ ਇਹਨੇ ਐਕਸਪੋਜ਼ ਕੀਤਾ ਕਿ ਵੀ ਇਹ ਯੂਨੀਵਰਸਿਟੀਆਂ 'ਚ ਕੀ ਕਰ ਰਹੇ ਨੇ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ JNU ਦੇ ਵਿੱਚ ਉੱਥੇ ਵੀ ਇੱਕ ਭਾਵੇਂ RSS ਦੀ ਇੰਟਰਫੀਅਰੈਂਸ, ਉੱਥੇ ਜਗਦੀਸ਼ ਕੁਮਾਰ ਇਹਨਾਂ ਨੇ ਹੁਣ ਲਾਇਆ ਜਿਹਨੇ ਸਟੂਡੈਂਟਸ ਨੂੰ ਸਾਇਲੈਂਸ ਕੀਤਾ, ਔਰ ਕਸ਼ਮੀਰੀ ਵਿਦਿਆਰਥੀਆਂ ਦੇ ਬਹਾਨੇ ਕਿ ਜੀ ਇਹਨਾਂ ਨੇ ਅਫਜ਼ਲ ਗੁਰੂ ਦੀ ਫਾਂਸੀ ਦੇ ਉੱਤੇ ਜਿਹੜਾ ਹੈ ਉਹ ਡਿਬੇਟ ਕੀਤੀ ਕਿ ਕੈਪੀਟਲ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਕਿ ਨਹੀਂ, ਔਰ ਕਿਵੇਂ ਉੱਥੇ ਫਿਰ ਉਭਾਰ ਹੋਇਆ। ਇਹ ਤਾਂ ਰੋਹਿਤ ਵਰਮੂਲਾ ਤਾਂ ਚਲਾ ਗਿਆ, ਪਰ JNU ਨੇ ਕਨਈਆ ਕੁਮਾਰ ਦਿੱਤਾ, ਔਰ ਕਨਈਆ ਕੁਮਾਰ ਜਿਸ ਦੇ ਉੱਤੇ ਜਿਸ ਦੀ ਮਾਰ ਕੁਟਾਈ ਵੀ ਕੀਤੀ ਗਈ, ਦੇਸ਼ ਧਰੋਹ ਦਾ ਕੇਸ ਪਾਇਆ ਗਿਆ, ਫਿਰ ਸ਼ਰਤਾਂ ਤੇ ਉਹਨੂੰ ਬਾਹਰ ਲਿਆਂਦਾ ਗਿਆ। ਰੋਹਿਤ ਵਰਮੂਲਾ ਦੀ ਆਵਾਜ਼ ਚੁੱਪ ਹੋਈ, ਕਨਈਆ ਲਾਲ ਦੀ ਨਹੀਂ, ਕਨਈਆ ਕੁਮਾਰ ਦੀ। ਉਹਨੇ ਦੁਨੀਆ ਭਰ ਦੇ ਵਿੱਚ ਜਿਹੜੇ ਉਹਦੇ ਇੰਟਰਵਿਊ ਉਹਨਾਂ ਨੇ ਥਾਂ ਬਣਾਈ, ਔਰ ਉਹ ਈਵਨ ਇਲੈਕਸ਼ਨ ਕੈਂਪੇਨ ਹੋਣ ਜਾਂ ਦੂਜੇ ਹੋਣ। ਸੋ ਇਹ ਵੀ ਇਸ ਕਿਸਮ ਦਾ ਇੱਕ UP ਚੋਂ ਗਰੀਬ ਬੈਕਗਰਾਊਂਡ ਦਾ ਬੱਚਾ ਜਿਹੜਾ ਉਹ ਇੱਕ ਆਵਾਜ਼ ਬਣ ਕੇ ਉੱਭਰਿਆ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਰੋਹਿਤ ਵਰਮੂਲਾ ਦੀ ਉਸ ਕੁਰਬਾਨੀ ਦੀ ਦੇਣ ਹੈ ਕਿ ਵੀ ਇਸ ਚੋਂ ਇੱਕ ਨਵਾਂ ਰੈਵੋਲੂਸ਼ਨ ਨਿਕਲਿਆ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਜਿਗਨੇਸ਼ ਮੇਵਾਨੀ, ਕਿਉਂਕਿ ਗੁਜਰਾਤ ਦੇ ਉਹਨਾਂ ਦੇ ਹਵਾਲੇ ਨਾਲ ਇੱਕ ਵੀਡੀਓ ਬੜੀ ਵਾਇਰਲ ਹੋਈ ਕਿ ਕਿਵੇਂ ਹਾਈ ਕਾਸਟ ਦੇ ਲੋਕ ਦਲਿਤਾਂ ਨੂੰ ਕੁੱਟ ਰਹੇ ਨੇ ਕਿ ਜੀ ਤੁਸੀਂ ਗਾਵਾਂ ਨੂੰ ਮਾਰਦੇ ਹੋ ਔਰ ਇਹ ਕਰਦੇ ਹੋ। ਔਰ ਉਸ ਤੋਂ ਬਾਅਦ ਜਿਵੇਂ ਗੁਜਰਾਤ ਦੇ ਵਿੱਚ ਦਲਿਤ ਇਕੱਠੇ ਹੋਏ, ਉਹਨਾਂ ਨੇ ਮਰੀਆਂ ਗਾਵਾਂ ਲਿਆ ਕੇ ਸਾਰੀਆਂ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਸੁੱਟਤੀਆਂ। ਉਹਨਾਂ ਕਿਹਾ ਹੁਣ ਆਪੇ ਚੁੱਕੋ, ਇਹਨਾਂ ਨੂੰ ਇਸ਼ਨਾਨ ਕਰਾਓ, ਆਪਣੇ ਸੱਦੋ RSS ਵਾਲਿਆਂ ਨੂੰ, ਇਸ਼ਨਾਨ ਕਰਾ ਕੇ ਭਗਤੀ ਕਰਕੇ ਤੇ ਇਹਨਾਂ ਦਾ ਦਾਹ ਸੰਸਕਾਰ ਕਰੋ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਐਕਟਿਵਿਜ਼ਮ ਹੈ ਅਲਟੀਮੇਟਲੀ ਇਸ ਗੱਲ ਨੂੰ, ਔਰ ਪੰਜਾਬ 'ਚ ਵੀ ਜਦੋਂ ਇਸ ਬਹਾਨੇ ਨਾਲ ਫਗਵਾੜੇ 'ਚ ਔਰ ਦੂਜਿਆਂ ਨੇ ਸ਼ਰਾਰਤ ਕਰਨੀ ਚਾਹੀ ਤੇ ਦਲਿਤ ਔਰ ਸਿੱਖ ਵਿਦਿਆਰਥੀ ਇਕੱਠੇ ਹੋਏ ਔਰ ਉਹਨਾਂ ਨੇ ਜਿਹੜਾ ਇਹਨਾਂ ਦੇ RSS ਵਾਲਿਆਂ ਨੂੰ ਭਜਾਇਆ, ਸ਼ਿਵ ਸੈਨਾ ਔਰ ਦੂਸਰਿਆਂ ਨੂੰ। ਸੋ ਇਹ ਜਿਹੜਾ ਪਾਰਟ ਹੈ, ਜਿਹੜੀ ਆਵਾਜ਼ ਅੱਜ ਜਿਨ੍ਹਾਂ ਦੇ ਹੱਥ ਪੋਲੀਟੀਕਲ ਪਾਵਰ ਆਈ ਹੈ, ਉਹ ਇਸ ਆਵਾਜ਼ ਨੂੰ JNU ਦੇ ਵਿੱਚ ਕਿਉਂ ਜਿਹੀਆਂ ਜ਼ਿਆਦਤੀਆਂ ਕਰ, ਇਹਨਾਂ ਨੇ ਇੱਕ ਇੱਕ ਕਰਕੇ ਸਟੂਡੈਂਟਸ ਨੂੰ ਪਾਸੇ ਕਰ ਰਹੇ ਨੇ। ਕਿਵੇਂ ਕਸ਼ਮੀਰੀ ਸਟੂਡੈਂਟਸ ਦੇ ਉੱਤੇ ਭਾਰਤ ਭਰ ਦੇ ਵਿੱਚ ਜਿਹੜੇ ਅਟੈਕ ਕਰਵਾਏ ਗਏ, ਖਾਸ ਤੌਰ ਤੇ ਦਿੱਲੀ ਦੇ ਵਿੱਚ, ਮੇਰਠ ਦੇ ਵਿੱਚ, ਦੂਜੇ 'ਚ ਕਿਤੇ ਕ੍ਰਿਕਟ ਮੈਚ ਦੇ ਹਵਾਲੇ ਨਾਲ, ਕਿਤੇ ਉਹਨਾਂ ਨੂੰ ਹੋਸਟਲਾਂ 'ਚ ਫੜ ਕੇ ਕਿ ਜੀ ਪਾਕਿਸਤਾਨ ਮੁਰਦਾਬਾਦ ਕਹੋ। ਔਰ ਅੱਜ ਵੀ ਜਦੋਂ ਅੱਜ ਮੇਰੀ ਪੰਜਾਬ 'ਚ ਗੱਲ ਹੋ ਰਹੀ ਸੀ, ਹੁਣ ਚੋਣਾਂ ਦੇ ਹਵਾਲੇ ਨਾਲ ਇੱਥੇ ਕੋਈ ਮਾਰਿਆ ਗਿਆ, ਲੁਧਿਆਣੇ 'ਚ ਕੋਈ ਅਮਿਤ ਸ਼ਰਮਾ ਆਪਸੀ ਮਾਰਿਆ ਕਿ ਕਿਹਨੇ ਮਾਰਿਆ, ਪਰ ਇਸ ਬਹਾਨੇ ਨਾਲ ਉਹਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਸਿੱਖ ਐਕਟਿਵਿਸਟ ਨੇ ਕੌਮੀ ਆਜ਼ਾਦੀ ਦੇ, ਉਹਨਾਂ ਨੂੰ ਸੱਦ ਕੇ ਜਿਹੜਾ ਘੰਟਿਆਂ ਬੱਧੀ ਇੰਟਰੋਗੇਸ਼ਨ ਕਰਕੇ, ਅੱਜ ਹੀ ਭਾਈ ਦਲਜੀਤ ਸਿੰਘ ਬਿੱਟੂ ਜਿਨ੍ਹਾਂ ਨੂੰ ਪਿਆਰ ਨਾਲ ਕਿਹਾ ਜਾਂਦਾ ਹੈ, ਉਹ ਲੰਬੇ ਵਕਤ ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ, ਉਹਨਾਂ ਨੂੰ 6 ਘੰਟੇ ਜਿਹੜਾ ਹੈ ਉਹ ਲੁਧਿਆਣੇ ਦੇ ਉਸ ਇੰਟਰੋਗੇਸ਼ਨ ਸੈਂਟਰ 'ਚ ਸੱਦ ਕੇ ਔਰ ਉਹਨਾਂ ਨੂੰ ਹਰਾਸ ਕੀਤਾ ਗਿਆ। ਇਵੇਂ ਹੀ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਨੌਜਵਾਨ ਚੁੱਕੇ ਹੋਏ ਨੇ, ਔਰ ਇਹ ਜਿਉਂ-ਜਿਉਂ ਇਲੈਕਸ਼ਨਾਂ ਨੇੜੇ ਡੇਟ ਆ ਰਹੀ ਹੈ, ਇਹ ਹਰਾਸਮੈਂਟ ਵਧੇਗੀ। ਸੋ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਇਹ ਜਿਹੜਾ ਸਿਸਟਮ ਹੈ ਜਿਨ੍ਹਾਂ ਦੇ ਹੱਥ 'ਚ ਅੱਜ ਪਾਵਰ ਹੈ, ਇਹਨਾਂ ਨੂੰ ਅਸੀਂ ਇਕੱਲੇ ਨਹੀਂ ਲੜ ਸਕਾਂਗੇ ਇਹਦੇ ਨਾਲ। ਦਲਿਤ ਫੈਕਟਰ ਬਹੁਤ ਵੱਡਾ ਫੈਕਟਰ ਹੈ, ਅਵੇਅਰਨੈਸ ਹੈ ਉਹਨਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ, ਔਰ ਵੋਟ ਬੈਂਕ ਹੈ, ਔਰ ਟਰਾਈਬਲਸ ਨੇ, ਮੁਸਲਮਾਨ ਨੇ ਜਿਹੜਾ 180 ਮਿਲੀਅਨ ਤੋਂ ਜ਼ਿਆਦਾ। ਔਰ ਜੇ ਅਸੀਂ ਜਦੋਂ ਤੱਕ ਸਾਨੂੰ ਸਾਡੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਇਹ ਸਮਝ ਨਹੀਂ ਆਏਗੀ ਕਿ ਬਈ ਅਸੀਂ ਸਿਰ ਜੋੜ ਕੇ ਬੈਠੀਏ ਔਰ ਇਹ ਚੈਲੰਜ ਕਰੀਏ ਇਹਨਾਂ ਹਿੰਦੂਤਵੀ ਪ੍ਰੈਕਟਿਸਿਸ ਨੂੰ। ਰੋਹਿਤ ਵਰਮੂਲਾ ਉਹ ਇੱਕ ਕੌਨਸ਼ੀਅਸ ਦੀ ਆਵਾਜ਼ ਬਣ ਕੇ ਉੱਭਰੇ, ਔਰ ਉਹਦੀ ਜਿਹੜਾ ਲਾਸਟ ਹੈ ਉਹਦੇ 'ਚ ਕੋਈ ਬਿਟਰਨੈਸ ਨਹੀਂ ਹੈ, ਕਿਸੇ ਦੇ ਖਿਲਾਫ ਨਫ਼ਰਤ ਨਹੀਂ ਹੈ, ਪਰ ਉਹਨੇ ਬੜੇ ਸਫਿਸਟੀਕੇਟ ਅੰਦਾਜ਼ ਦੇ ਵਿੱਚ ਦੱਸਿਆ ਕਿ ਇੱਥੇ ਦਲਿਤ ਹੋਣਾ, ਨੀਵਾਂ ਹੋਣਾ, ਮਾਈਨੋਰਿਟੀ ਹੋਣਾ ਹੀ ਆਪਣੇ ਆਪ 'ਚ ਕਰਸ ਹੈ, ਔਰ ਇਹੋ ਜਿਹੀ ਜ਼ਿੰਦਗੀ ਨਾਲੋਂ ਮੌਤ ਚੰਗੀ ਹੈ। ਸੋ ਪਰ ਅਸੀਂ ਇਸ ਦੇ ਉਲਟੇ ਸਮਝਦੇ ਹਾਂ ਵੀ ਉਹਨੇ ਤਾਂ ਜੋ ਕੀਤਾ ਰੋਹਿਤ ਨੇ, ਪਰ ਕਨਈਆ ਕੁਮਾਰ ਜਾਂ ਸਾਡੇ ਉਹ ਬਹਾਦਰ ਯੋਧੇ ਜਿਹੜੇ ਕਿ ਸਿਸਟਮ ਨੂੰ ਚੈਲੰਜ ਕਰ ਰਹੇ ਨੇ, ਸਾਡੇ ਲਈ ਗਿਵ ਅਪ ਕਰਨਾ ਜਾਂ ਮੌਤ ਵੱਲ ਜਾਣਾ
ਸਾਨੂੰ ਤਾਂ ਗੁਰੂ ਨੇ ਜਿਹੜਾ ਖਲੋਣਾ ਔਰ ਲੜਨਾ ਸਿਖਾਇਆ ਹੋਇਆ ਹੈ, ਆਪਣੇ ਲਈ ਨਹੀਂ, ਸਿਰਫ ਜਿਵੇਂ ਅਸੀਂ ਬਾਣੀ ਜਦੋਂ ਪੜ੍ਹਦੇ ਹਾਂ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੀ, ਦੀਨ ਓਪਰੈਸਡ ਹੈ, ਕਿ ਜਿਹੜਾ ਓਪਰੈਸਡ ਦੇ ਲਈ, ਜਿਹੜਾ ਦੱਬਿਆ ਹੋਇਆ ਕੁਚਲਿਆ ਹੋਇਆ ਤੇ ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਅਸੀਂ ਜ਼ਿੰਦਗੀ ਦੀ ਇਸ ਦੌੜ ਚੋਂ ਭੱਜਣ ਵਾਲੇ ਨਹੀਂ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਰੋਹਿਤ ਵਰਮੂਲਾ ਨੂੰ ਜਿਹੜਾ ਉਹ ਅਰਪਣ ਕਰਦੇ ਜੀ। ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।